ਕਹਿੰਦੇ ਵੀ ਜਿਹੜਾ ਅਗਲਾ ਤੇਲ ਦਾ ਸ਼ੌਕ ਆ ਸਕਦਾ ਹੈਗਾ ਹੈ ਪੂਰੇ ਦੁਨੀਆ ਦੇ ਵਿੱਚ, ਇਹ ਸਟੇਟ ਆਫ ਹਾਰਮੋਜ਼ ਤੋਂ ਨਹੀਂ ਹੋਊਗਾ, ਇਹ ਇੱਕ ਹੋਰ ਜਗ੍ਹਾ ਆ ਜਿੱਥੋਂ ਹੋਊਗਾ। ਸੋ ਸਟੇਟ ਆਫ ਹਾਰਮੋਜ਼ ਆਲਰੇਡੀ ਜਿਹਨੇ ਤੇਲ ਦੀਆਂ ਕੀਮਤਾਂ ਹੁਣ ਇੰਨੀਆਂ ਉੱਪਰ ਚਲ ਗਈਆਂ ਆ, ਤੇ ਜਿਹੜਾ ਸੈਕੰਡ ਜੇ ਬਲੌਕ ਕਰ ਦਿੱਤਾ ਜਾਂਦਾ ਹੈ ਰੈੱਡ ਸੀ ਸ਼ਿਪਿੰਗ ਜਿਹੜੀ ਆ, ਜਿੱਥੇ ਜੈਮਨ ਵਾਲੇ ਹੌਥੀ ਰੇਬਲਸ ਕਈ ਕੰਟਰੋਲ ਕਰਦੇ ਆ, ਕਈ ਵਾਰੀ ਉਹ ਆਪਣੇ ਕਬਜ਼ੇ 'ਚ ਵੀ ਲੈ ਲੈਂਦੇ ਆ ਜੇ ਜਿਹੜੇ ਸ਼ਿਪ ਜਾਂਦੇ ਆ। ਜੇ ਉਹ ਵੀ ਰੋਕ ਦਿੰਦੇ ਆ, ਉਹਦੇ ਨਾਲ ਦੁਨੀਆ ਦੇ ਵਿੱਚ ਪੂਰੀ ਜਿਹੜੀ ਹਾਹਾਕਾਰ ਮੱਚ ਜਾਊਗੀ। ਤੇਲ ਦੀਆਂ ਕੀਮਤਾਂ ਤਾਂ ਆਲਰੇਡੀ ਕਿੱਥੇ ਪਹੁੰਚ ਗਈਆਂ ਹੈਗੀਆਂ ਆ, ਤੇ ਟਰੰਪ ਹੁਣੀ ਲੱਗਦਾ ਆ ਵੀ ਇੱਕ ਤਰ੍ਹਾਂ ਨਾਲ ਵਾਈਂਡ ਡਾਊਨ ਕਰ ਰਹੇ ਆ ਮਿਲਟਰੀ ਕੈਂਪੇਨ ਇਰਾਨ ਦੇ ਵਿੱਚ ਵਿਦਆਊਟ ਰੀਓਪਨਿੰਗ ਸਟੇਟ ਆਫ ਹਾਰਮੋਜ਼। ਇਹ ਵੈਸੇ ਤਾਂ ਸਟੇਟਮੈਂਟ ਹਰ ਰੋਜ਼ ਜਾਰੀ ਹੁੰਦੀ ਆ, ਪਰ ਇਹ ਇਕਨੋਮਿਕ ਟਾਈਮਜ਼ ਨੇ ਅੱਜ ਰਿਪੋਰਟ ਕੀਤਾ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਵੀ ਡਿਸਕਨੈਕਟ ਬਹੁਤ ਹੋਣਾ ਆ, ਤੇ ਬਾਕੀ ਜਿਹੜਾ ਜਿਸ ਤਰ੍ਹਾਂ ਮੈਂ ਦੱਸਿਆ ਵੀ ਇੰਡੀਆ ਦੇ ਲਈ ਇੱਕ ਬਹੁਤ ਵੱਡਾ ਰਿਸਕ ਹੋਊਗਾ। ਜਿਹੜਾ ਇੰਡੀਆ ਦਾ ਟ੍ਰੇਡ ਜਾਂਦਾ ਹੈਗਾ ਆ, ਉਹ ਰੈੱਡ ਸੀ ਦੇ ਥਰੂ ਜਾਂਦਾ ਆ, ਜਾਂ ਸੁਏਜ਼ ਕਨਾਲ ਦੇ ਥਰੂ ਜਾਂਦਾ ਹੈ, ਤੇ ਜੇ ਉੱਥੇ ਇੰਟਰਪਸ਼ਨ ਹੁੰਦੀ ਆ ਤੇ ਇੰਡੀਆ ਦੇ ਲਈ ਬਹੁਤ ਕਹਿੰਦੇ ਵੀ ਇਹ ਖਤਰੇ ਵਾਲੀ ਘੰਟੀ ਹੋਊਗੀ। ਉੱਥੇ ਜਿਹੜਾ ਤੇਲ ਮਿਲਣਾ ਇੰਡੀਆ ਦੇ ਲੋਕਾਂ ਨੂੰ ਬਹੁਤ ਹਾਰਡ ਹੋ ਜਾਊਗਾ। ਉਧਰ ਰਸ਼ੀਆ ਵਾਲਿਆਂ ਨੇ ਵੀ ਕਹਿਤਾ ਇੰਡੀਆ ਵਾਲਿਆਂ ਨੂੰ ਵੀ ਅਸੀਂ ਇੰਨਾ ਸਸਤਾ ਨਹੀਂ ਤੇਲ ਦੇਣਾ, ਅਸੀਂ ਬਾਕੀ ਮਾਰਕੀਟ ਨਾਲੋਂ $8 ਜਿਹੜਾ ਮਹਿੰਗਾ ਬੈਰਲ ਉਹ ਦੇਵਾਂਗੇ, ਵੀ ਤੁਸੀਂ ਹੁਣ ਅਮਰੀਕਾ ਨੂੰ ਜਾ ਕੇ ਜੱਫੀਆਂ ਪਾ ਲਈਆਂ ਹੈਗੀਆਂ। ਬਲਕਿ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਪੁਟਿਨ ਦਾ, ਉਹ ਤਾਂ ਇਹ ਵੀ ਸਟੇਟਮੈਂਟ ਜਾਰੀ ਕਰ ਰਿਹਾ ਵੀ 30 ਦਿਨਾਂ ਦਾ ਸਮਾਂ ਦਿੱਤਾ ਸੀ, ਵੀ 30 ਦਿਨਾਂ ਤਾਈਂ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਸੀ ਵੀ ਰਸ਼ੀਆ ਵਾਲੇ ਆਪਣਾ ਤੇਲ ਵੇਚ ਸਕਦੇ, ਉਹ ਕਹਿੰਦੇ ਅਸੀਂ 30 ਦਿਨਾਂ ਤੱਕ ਵੇਚਣਾ ਹੀ ਨਹੀਂ ਹੈਗਾ। ਸੋ ਹੁਣ ਪੂਰੀ ਦੁਨੀਆ ਜਿਹੜੀ ਇਸ ਵੇਲੇ ਆ ਤੇਲ ਨੂੰ ਲੈ ਕੇ ਜਿਹੜੀ ਆ ਹਿੱਲੀ ਪਈ ਆ, ਵੀ ਜੇ 2-3 ਵੀਕਾਂ 'ਚ ਕੁਛ ਨਾ ਹੋਇਆ ਤੇ ਬਹੁਤ ਵੱਡਾ ਜਿਹੜਾ ਝਟਕਾ ਆ ਪੂਰੀ ਦੁਨੀਆ ਦੇ ਵਿੱਚ ਲੱਗੂਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਕੁਇਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਕਹਿੰਦੇ ਵੀ ਜਿਹੜਾ ਅਗਲਾ ਤੇਲ ਦਾ ਸ਼ੌਕ ਆ ਸਕਦਾ ਹੈਗਾ ਹੈ ਪੂਰੇ ਦੁਨੀਆ ਦੇ ਵਿੱਚ, ਇਹ ਸਟੇਟ ਆਫ ਹਾਰਮੋਜ਼ ਤੋਂ ਨਹੀਂ ਹੋਊਗਾ, ਇਹ ਇੱਕ ਹੋਰ ਜਗ੍ਹਾ ਆ ਜਿੱਥੋਂ ਹੋਊਗਾ। ਸੋ ਸਟੇਟ ਆਫ ਹਾਰਮੋਜ਼ ਆਲਰੇਡੀ ਜਿਹਨੇ ਤੇਲ ਦੀਆਂ ਕੀਮਤਾਂ ਹੁਣ ਇੰਨੀਆਂ ਉੱਪਰ ਚਲ ਗਈਆਂ ਆ, ਤੇ ਜਿਹੜਾ ਸੈਕੰਡ ਜੇ ਬਲੌਕ ਕਰ ਦਿੱਤਾ ਜਾਂਦਾ ਹੈ ਰੈੱਡ ਸੀ ਸ਼ਿਪਿੰਗ ਜਿਹੜੀ ਆ, ਜਿੱਥੇ ਜੈਮਨ ਵਾਲੇ ਹੌਥੀ ਰੇਬਲਸ ਕਈ ਕੰਟਰੋਲ ਕਰਦੇ ਆ, ਕਈ ਵਾਰੀ ਉਹ ਆਪਣੇ ਕਬਜ਼ੇ 'ਚ ਵੀ ਲੈ ਲੈਂਦੇ ਆ ਜੇ ਜਿਹੜੇ ਸ਼ਿਪ ਜਾਂਦੇ ਆ। ਜੇ ਉਹ ਵੀ ਰੋਕ ਦਿੰਦੇ ਆ, ਉਹਦੇ ਨਾਲ ਦੁਨੀਆ ਦੇ ਵਿੱਚ ਪੂਰੀ ਜਿਹੜੀ ਹਾਹਾਕਾਰ ਮੱਚ ਜਾਊਗੀ। ਤੇਲ ਦੀਆਂ ਕੀਮਤਾਂ ਤਾਂ ਆਲਰੇਡੀ ਕਿੱਥੇ ਪਹੁੰਚ ਗਈਆਂ ਹੈਗੀਆਂ ਆ, ਤੇ ਟਰੰਪ ਹੁਣੀ ਲੱਗਦਾ ਆ ਵੀ ਇੱਕ ਤਰ੍ਹਾਂ ਨਾਲ ਵਾਈਂਡ ਡਾਊਨ ਕਰ ਰਹੇ ਆ ਮਿਲਟਰੀ ਕੈਂਪੇਨ ਇਰਾਨ ਦੇ ਵਿੱਚ ਵਿਦਆਊਟ ਰੀਓਪਨਿੰਗ ਸਟੇਟ ਆਫ ਹਾਰਮੋਜ਼। ਇਹ ਵੈਸੇ ਤਾਂ ਸਟੇਟਮੈਂਟ ਹਰ ਰੋਜ਼ ਜਾਰੀ ਹੁੰਦੀ ਆ, ਪਰ ਇਹ ਇਕਨੋਮਿਕ ਟਾਈਮਜ਼ ਨੇ ਅੱਜ ਰਿਪੋਰਟ ਕੀਤਾ ਹੈਗਾ ਆ। ਸੋ ਇਹਦੇ ਨਾਲ ਕਹਿੰਦੇ ਵੀ ਡਿਸਕਨੈਕਟ ਬਹੁਤ ਹੋਣਾ ਆ, ਤੇ ਬਾਕੀ ਜਿਹੜਾ ਜਿਸ ਤਰ੍ਹਾਂ ਮੈਂ ਦੱਸਿਆ ਵੀ ਇੰਡੀਆ ਦੇ ਲਈ ਇੱਕ ਬਹੁਤ ਵੱਡਾ ਰਿਸਕ ਹੋਊਗਾ। ਜਿਹੜਾ ਇੰਡੀਆ ਦਾ ਟ੍ਰੇਡ ਜਾਂਦਾ ਹੈਗਾ ਆ, ਉਹ ਰੈੱਡ ਸੀ ਦੇ ਥਰੂ ਜਾਂਦਾ ਆ, ਜਾਂ ਸੁਏਜ਼ ਕਨਾਲ ਦੇ ਥਰੂ ਜਾਂਦਾ, ਤੇ ਜੇ ਉੱਥੇ ਇੰਟਰਪਸ਼ਨ ਹੁੰਦੀ ਆ ਤੇ ਇੰਡੀਆ ਦੇ ਲਈ ਬਹੁਤ ਕਹਿੰਦੇ ਵੀ ਇਹ ਖਤਰੇ ਵਾਲੀ ਘੰਟੀ ਹੋਊਗੀ। ਉੱਥੇ ਜਿਹੜਾ ਤੇਲ ਮਿਲਣਾ ਇੰਡੀਆ ਦੇ ਲੋਕਾਂ ਨੂੰ ਬਹੁਤ ਹਾਰਡ ਹੋ ਜਾਊਗਾ। ਉਧਰ ਰਸ਼ੀਆ ਵਾਲਿਆਂ ਨੇ ਵੀ ਕਹਿਤਾ ਇੰਡੀਆ ਵਾਲਿਆਂ ਨੂੰ ਵੀ ਅਸੀਂ ਇੰਨਾ ਸਸਤਾ ਨਹੀਂ ਤੇਲ ਦੇਣਾ, ਅਸੀਂ ਬਾਕੀ ਮਾਰਕੀਟ ਨਾਲੋਂ $8 ਜਿਹੜਾ ਮਹਿੰਗਾ ਬੈਰਲ ਉਹ ਦੇਵਾਂਗੇ, ਵੀ ਤੁਸੀਂ ਹੁਣ ਅਮਰੀਕਾ ਨੂੰ ਜਾ ਕੇ ਜੱਫੀਆਂ ਪਾ ਲਈਆਂ ਹੈਗੀਆਂ। ਬਲਕਿ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਪੁਟਿਨ ਦਾ, ਉਹ ਤਾਂ ਇਹ ਵੀ ਸਟੇਟਮੈਂਟ ਜਾਰੀ ਕਰ ਰਿਹਾ ਵੀ 30 ਦਿਨਾਂ ਦਾ ਸਮਾਂ ਦਿੱਤਾ ਸੀ, ਵੀ 30 ਦਿਨਾਂ ਤਾਈਂ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਸੀ ਵੀ ਰਸ਼ੀਆ ਵਾਲੇ ਆਪਣਾ ਤੇਲ ਵੇਚ ਸਕਦੇ, ਉਹ ਕਹਿੰਦੇ ਅਸੀਂ 30 ਦਿਨਾਂ ਤੱਕ ਵੇਚਣਾ ਹੀ ਨਹੀਂ ਹੈਗਾ। ਸੋ ਹੁਣ ਪੂਰੀ ਦੁਨੀਆ ਜਿਹੜੀ ਇਸ ਵੇਲੇ ਆ ਤੇਲ ਨੂੰ ਲੈ ਕੇ ਜਿਹੜੀ ਆ ਹਿੱਲੀ ਪਈ ਆ, ਵੀ ਜੇ 2-3 ਵੀਕਾਂ 'ਚ ਕੁਛ ਨਾ ਹੋਇਆ ਤੇ ਬਹੁਤ ਵੱਡਾ ਜਿਹੜਾ ਝਟਕਾ ਆ ਪੂਰੀ ਦੁਨੀਆ ਦੇ ਵਿੱਚ ਲੱਗੂਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਕੁਇਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।